ਇੱਕ ਖਬਰ ਆਪਣੇ ਰਾਜ ਹੀ ਫਰਿਜ਼ਨੋ ਤੋਂ ਆ ਰਹੀ ਆ ਜਿੱਥੇ ਕਹਿੰਦੇ ਵੀ ਇੱਕ ਜਿਹੜਾ ਜਾਟ ਸੀ ਉੱਥੇ ਬੰਦੇ ਦੀ ਮੌਤ ਹੋਈ ਆ। ਹੂੰ, ਫਰਿਜ਼ਨੋ ਕਾਉਂਟੀ ਟ੍ਰੈਫਿਕ ਮਕੈਨਿਕ ਸੀਗਾ ਕੋਈ। ਜਾਂ ਮਕੈਨਿਕ ਸੀਗਾ ਤੇ ਇਹ 4 ਵਜੇ ਕੱਲ੍ਹ ਘਟਨਾ ਵਾਪਰੀ ਹੈਗੀ ਬੈਲਮੋਂਟ ਤੇ ਲੈਫੀਏਟ ਐਵਨਿਊ ਦੇ ਉੱਤੇ ਜਿਹੜਾ ਇਹ ਯਾਰਡ ਹੈਗਾ ਤੇ ਉਹਨਾਂ ਨੇ ਕਿਹਾ ਵੀ 20s ਦੇ ਵਿੱਚ ਹੈਗਾ ਮੁੰਡਾ ਜਿਹਦੀ ਡੈਥ ਹੋਈ ਆ ਮਕੈਨਿਕ ਸੀਗਾ ਉਹ ਫੈਸਿਲਿਟੀ ਦੇ ਉੱਤੇ ਤੇ ਹੁੱਕ ਅਪ ਕਰ ਰਿਹਾ ਸੀ ਟ੍ਰੇਲਰ ਨੂੰ ਤੇ ਸੈਮੀ ਟਰੱਕ ਨਾਲ ਜਦੋਂ ਉਹ ਪਿੰਨ ਹੋ ਗਿਆ ਇਨ ਬਿਟਵੀਨ ਤੇ ਕ੍ਰਸ਼ ਹੋ ਗਿਆ। ਐਮਰਜੈਂਸੀ ਨੇ ਰਿਸਪੌਂਡ ਕੀਤਾ ਪਰ ਉੱਥੇ ਹੀ ਉਹਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ। ਅਜੇ ਤੱਕ ਉਹਦਾ ਜਿਹੜਾ ਨਾਮ ਵਗੈਰਾ ਆ ਉਹ ਡਿਸਕਲੋਜ਼ ਨਹੀਂ ਕੀਤਾ ਹੈਗਾ। ਹਾਂਜੀ, ਕਾਫੀ ਉੱਥੇ ਟਰੱਕਿੰਗ ਵਾਲੀਆਂ ਰਿਪੇਅਰ ਸ਼ਾਪਸ ਉੱਥੇ ਬਹੁਤ ਨੇ। ਉੱਥੇ ਮੇਰਾ ਇੱਕ ਜਿਹੜੀ ਸਿਮੈਟਰੀ ਦੇ ਲਾਗੇ ਹੀ ਆ ਇਹ ਜਿੱਥੇ ਘਟਨਾ ਵਾਪਰੀ ਆ ਦੇਰ ਮਲਟੀਪਲ ਉੱਥੇ ਜਿਹੜੀਆਂ ਹੈਗੀਆਂ। ਸੋ ਉਹਨਾਂ ਨੇ ਨਾਮ ਨਹੀਂ ਦੱਸਿਆ ਵੀ ਕਿਹੜੀ ਸ਼ਾਪ ਤੇ ਸੀਗਾ, ਬਸ ਉਹਨਾਂ ਨੇ ਇਹ ਦੱਸਿਆ ਵੀ ਇੰਟਰਸੈਕਸ਼ਨ ਸੀਗਾ ਬੈਲਮੌਂਟ ਤੇ ਲਾਫੀਅਟ ਐਵਨਿਊ ਦਾ। ਸੋ ਇਹ ਬੜੀ ਮਾੜੀ ਘਟਨਾ ਜਿਹੜੀ ਆ, ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਸੋ ਰਿਸਕੀ ਜੌਬ ਹੁੰਦੀਆਂ ਨਾ ਇੱਦਾਂ ਦੀਆਂ, ਐਡੇ ਵੱਡੇ ਵੱਡੇ ਜਿਹੜੇ ਟਰੱਕ ਆ ਉਹ ਸਾਰੇ ਕੁਛ ਬਹੁਤ ਯੰਗ ਉਮਰ ਆ, ਦੇਖੋ 20s ਦੇ ਵਿੱਚ, ਤੇ ਉਹ ਵਿਚਾਰਾ ਪਿੰਨ ਹੋ ਗਿਆ ਤੇ ਉਸਦੀ ਮੌਤ ਜਿਹੜੀ ਹੋ ਗਈ। ਰਮਨ ਜੀ ਬਹੁਤ ਸਾਰੇ ਆਪਣੇ ਮੁੰਡੇ ਵੀ ਮਕੈਨਿਕ ਦਾ ਕੰਮ ਕਰਦੇ ਆ ਇਦਾਂ ਉਹਨਾਂ ਨੂੰ ਕਿੰਨਾ ਕੁ ਜਿਹੜਾ ਕੇਅਰਫੁਲ ਰਹਿਣਾ ਚਾਹੀਦਾ ਜਦੋਂ ਉਹ ਇਦਾਂ ਦਾ ਕੰਮ ਕਰਦੇ ਹੈਗੇ ਆ ਦੇਖੋ ਜੀ, ਸੇਫਟੀ ਵਾਈਜ਼। ਸਾਰਿਆਂ ਨਾਲੋਂ ਵੱਡੀ ਚੀਜ਼ ਆ ਹਰਜੋਤ ਭਾਜੀ ਰਾਜਕਰਨ ਜਿਹੜੇ ਵੀ ਮਕੈਨਿਕ ਦਾ ਕੰਮ ਕਰਦੇ ਹੈਗੇ ਆ, ਸਾਰਿਆਂ ਨਾਲੋਂ ਵੱਡੀ ਗੱਲ ਹੈਗੀ ਹੈ ਕਿ ਤੁਹਾਡੀ ਸ਼ਾਪ ਜਿਹੜੀ ਹੈਗੀ ਉਹ ਪ੍ਰੋਪਰਲੀ ਸੈੱਟ ਕੀਤੀ ਗਈ ਹੈਗੀ ਕਿ ਨਹੀਂ। ਸ਼ਾਪਸ ਜਿਹੜੀਆਂ ਹੈਗੀਆਂ ਜਦੋਂ ਯਾਰਡ ਦੇ ਵਿੱਚ ਸੈੱਟ ਕੀਤੀਆਂ ਹੁੰਦੀਆਂ, ਕੱਚੇ ਥਾਂ ਤੇ ਜੈਕ ਲੱਗੇ ਆ, ਕੱਚੇ ਥਾਂ ਤੇ ਸਾਰਾ ਕੁਝ ਹੈਗਾ ਆ, ਕੋਈ ਪ੍ਰੋਪਰ ਢੰਗ ਦੇ ਨਾਲ ਉਹਨੂੰ ਨਹੀਂ ਕੀਤਾ ਗਿਆ ਹੁੰਦਾ, ਕੋਈ ਪ੍ਰੋਪਰ ਢੰਗ ਦੇ ਨਾਲ ਨਹੀਂ ਬਣਾਈ ਗਈ ਹੁੰਦੀ। ਸੋ ਇਸ ਕਰਕੇ ਉਹ ਜਿਹੜੀਆਂ ਸ਼ਾਪਸ ਹੈਗੀਆਂ ਉਹ ਮਤਲਬ ਕਿ ਇਦਾਂ ਦੇ ਹਾਦਸਿਆਂ ਦਾ ਘਰ ਆ। ਤੁਸੀਂ ਕਦੀ ਵੀ ਜਾ ਕੇ ਦੇਖ ਲਓ, ਆਪਾਂ ਜਿਹੜੀ ਨਾਰਮਲ ਇੰਡਸਟਰੀ ਹੈਗੀ ਉਹਦੇ ਵਿੱਚ ਜਿਹੜੀਆਂ ਸ਼ਾਪਸ ਹੈਗੀਆਂ ਤੁਹਾਨੂੰ ਉਹਦੇ ਵਿੱਚ ਜਾਣ ਨਹੀਂ ਦਿੰਦੇ। ਤੁਹਾਨੂੰ ਸ਼ਾਪ ਦੇ ਵਿੱਚ ਉਹ ਕਹਿੰਦੇ ਕਿ ਸਾਡੀ ਇੰਸ਼ੋਰੈਂਸ ਅਲਾਉ ਨਹੀਂ ਕਰਦੀ ਕਿ ਜਿਹੜਾ ਵਿਜ਼ਿਟਰ ਕੋਈ ਜਾ ਸਕੇ। ਸਾਡੇ ਤੇ ਅੱਗੇ ਪਿੱਛੇ ਟਰੱਕ ਦੇ ਉੱਤੇ ਥੱਲੇ ਜਿੱਥੇ ਦੇਖੋ ਬੰਦੇ 4 ਬੈਠੇ ਹੁੰਦੇ ਆ, ਨਾਲ ਇੱਕ ਬੰਦਾ ਕੰਮ ਕਰਦਾ ਹੁੰਦਾ, 4 ਬੰਦੇ ਨਾਲ ਬੈਠੇ ਹੁੰਦੇ ਉੱਥੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਵੀ ਆਪਾਂ ਨੂੰ ਮਤਲਬ ਕਿ ਆਪਾਂ ਸੋਚ ਲੈਂਦੇ ਹਾਂ ਵੀ ਠੀਕ ਆ, ਆਪਾਂ ਇੰਡੀਅਨ ਹੈਗੇ, ਆਪਾਂ ਕਰੀ ਜਾਂਦੇ ਹਾਂ, ਪਰ ਦੀਜ਼ ਥਿੰਗਸ ਮੈਟਰ। ਸੋ ਜੇ ਤੁਸੀਂ ਸ਼ਾਪ ਰਨ ਕਰਦੇ ਹੈਗੇ ਆ ਤੇ ਸ਼ਾਪ ਨੂੰ ਸ਼ਾਪ ਤੇ ਢੰਗ ਨਾਲ ਰਨ ਕਰੋ, ਕਿਉਂਕਿ ਜਿੰਨੀਆਂ ਵੀ ਯਾਰਡਸ ਦੇ ਵਿੱਚ ਜਾਂ ਹੋਰ ਸ਼ਾਪਸ ਆਪਣੀਆਂ ਜਿਹੜੀਆਂ ਚੱਲ ਰਹੀਆਂ ਇਸ ਵੇਲੇ, ਮੇਰੇ ਖਿਆਲ ਜੇ ਓਸ਼ਾ ਆਣ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਲਵੇ ਤੇ 99% ਜਿਹੜੀਆਂ ਸ਼ਾਪਸ ਆ ਉਹ ਆਊਟ ਆਫ ਸਰਵਿਸ ਮਤਲਬ ਕਿ ਬੰਦ ਹੋ ਸਕਦੀਆਂ ਜਿਹੜੇ ਹਿਸਾਬ ਨਾਲ ਚੱਲ ਰਹੀਆਂ। ਜੀ, ਇੱਕ ਖਬਰ ਆਪਣੇ ਰਾਜ ਹੀ ਫਰਿਜ਼ਨੋ ਤੋਂ ਆ ਰਹੀ ਆ ਜਿੱਥੇ ਕਹਿੰਦੇ ਵੀ ਇੱਕ ਜਿਹੜਾ ਜਾਟ ਸੀ ਉੱਥੇ ਬੰਦੇ ਦੀ ਮੌਤ ਹੋਈ ਆ। ਫਰਿਜ਼ਨੋ ਕਾਉਂਟੀ ਟ੍ਰੈਫਿਕ ਮਕੈਨਿਕ ਸੀਗਾ ਕੋਈ। ਜਾਂ ਮਕੈਨਿਕ ਸੀਗਾ ਤੇ ਇਹ 4 ਵਜੇ ਕੱਲ੍ਹ ਘਟਨਾ ਵਾਪਰੀ ਹੈਗੀ ਬੈਲਮੋਂਟ ਤੇ ਲੈਫੀਏਟ ਐਵਨਿਊ ਦੇ ਉੱਤੇ ਜਿਹੜਾ ਇਹ ਯਾਰਡ ਹੈਗਾ ਤੇ ਉਹਨਾਂ ਨੇ ਕਿਹਾ ਵੀ 20s ਦੇ ਵਿੱਚ ਹੈਗਾ ਮੁੰਡਾ ਜਿਹਦੀ ਡੈਥ ਹੋਈ ਆ ਮਕੈਨਿਕ ਸੀਗਾ ਉਹ ਫੈਸਿਲਿਟੀ ਦੇ ਉੱਤੇ ਤੇ ਹੁੱਕ ਅਪ ਕਰ ਰਿਹਾ ਸੀ ਟ੍ਰੇਲਰ ਨੂੰ ਤੇ ਸੈਮੀ ਟਰੱਕ ਨਾਲ ਜਦੋਂ ਉਹ ਪਿੰਨ ਹੋ ਗਿਆ ਇਨ ਬਿਟਵੀਨ ਤੇ ਕ੍ਰਸ਼ ਹੋ ਗਿਆ। ਐਮਰਜੈਂਸੀ ਨੇ ਰਿਸਪੌਂਡ ਕੀਤਾ ਪਰ ਉੱਥੇ ਹੀ ਉਹਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ। ਅਜੇ ਤੱਕ ਉਹਦਾ ਜਿਹੜਾ ਨਾਮ ਵਗੈਰਾ ਆ ਉਹ ਡਿਸਕਲੋਜ਼ ਨਹੀਂ ਕੀਤਾ ਹੈਗਾ। ਹਾਂਜੀ, ਕਾਫੀ ਉੱਥੇ ਟਰੱਕਿੰਗ ਵਾਲੀਆਂ ਰਿਪੇਅਰ ਸ਼ਾਪਸ ਉੱਥੇ ਬਹੁਤ ਨੇ। ਉੱਥੇ ਮੇਰਾ ਇੱਕ ਜਿਹੜੀ ਸਿਮੈਟਰੀ ਦੇ ਲਾਗੇ ਹੀ ਆ ਇਹ ਜਿੱਥੇ ਘਟਨਾ ਵਾਪਰੀ ਆ ਦੇਰ ਮਲਟੀਪਲ ਉੱਥੇ ਜਿਹੜੀਆਂ ਹੈਗੀਆਂ। ਸੋ ਉਹਨਾਂ ਨੇ ਨਾਮ ਨਹੀਂ ਦੱਸਿਆ ਵੀ ਕਿਹੜੀ ਸ਼ਾਪ ਤੇ ਸੀਗਾ, ਬਸ ਉਹਨਾਂ ਨੇ ਇਹ ਦੱਸਿਆ ਵੀ ਇੰਟਰਸੈਕਸ਼ਨ ਸੀਗਾ ਬੈਲਮੌਂਟ ਤੇ ਲਾਫੀਅਟ ਐਵਨਿਊ ਦਾ। ਸੋ ਇਹ ਬੜੀ ਮਾੜੀ ਘਟਨਾ ਜਿਹੜੀ ਆ, ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਸੋ ਰਿਸਕੀ ਜੌਬ ਹੁੰਦੀਆਂ ਨਾ ਇੱਦਾਂ ਦੀਆਂ, ਐਡੇ ਵੱਡੇ ਵੱਡੇ ਜਿਹੜੇ ਟਰੱਕ ਆ ਉਹ ਸਾਰੇ ਕੁਛ ਬਹੁਤ ਯੰਗ ਉਮਰ ਆ, ਦੇਖੋ 20s ਦੇ ਵਿੱਚ, ਤੇ ਉਹ ਵਿਚਾਰਾ ਪਿੰਨ ਹੋ ਗਿਆ ਤੇ ਉਸਦੀ ਮੌਤ ਜਿਹੜੀ ਹੋ ਗਈ। ਰਮਨ ਜੀ ਬਹੁਤ ਸਾਰੇ ਆਪਣੇ ਮੁੰਡੇ ਵੀ ਮਕੈਨਿਕ ਦਾ ਕੰਮ ਕਰਦੇ ਆ ਇਦਾਂ ਉਹਨਾਂ ਨੂੰ ਕਿੰਨਾ ਕੁ ਜਿਹੜਾ ਕੇਅਰਫੁਲ ਰਹਿਣਾ ਚਾਹੀਦਾ ਜਦੋਂ ਉਹ ਇਦਾਂ ਦਾ ਕੰਮ ਕਰਦੇ ਹੈਗੇ ਆ ਦੇਖੋ ਜੀ, ਸੇਫਟੀ ਵਾਈਜ਼। ਸਾਰਿਆਂ ਨਾਲੋਂ ਵੱਡੀ ਚੀਜ਼ ਆ ਹਰਜੋਤ ਭਾਜੀ ਰਾਜਕਰਨ ਜਿਹੜੇ ਵੀ ਮਕੈਨਿਕ ਦਾ ਕੰਮ ਕਰਦੇ ਹੈਗੇ ਆ, ਸਾਰਿਆਂ ਨਾਲੋਂ ਵੱਡੀ ਗੱਲ ਹੈਗੀ ਹੈ ਕਿ ਤੁਹਾਡੀ ਸ਼ਾਪ ਜਿਹੜੀ ਹੈਗੀ ਉਹ ਪ੍ਰੋਪਰਲੀ ਸੈੱਟ ਕੀਤੀ ਗਈ ਹੈਗੀ ਕਿ ਨਹੀਂ। ਸ਼ਾਪਸ ਜਿਹੜੀਆਂ ਹੈਗੀਆਂ ਜਦੋਂ ਯਾਰਡ ਦੇ ਵਿੱਚ ਸੈੱਟ ਕੀਤੀਆਂ ਹੁੰਦੀਆਂ, ਕੱਚੇ ਥਾਂ ਤੇ ਜੈਕ ਲੱਗੇ ਆ, ਕੱਚੇ ਥਾਂ ਤੇ ਸਾਰਾ ਕੁਝ ਹੈਗਾ ਆ, ਕੋਈ ਪ੍ਰੋਪਰ ਢੰਗ ਦੇ ਨਾਲ ਉਹਨੂੰ ਨਹੀਂ ਕੀਤਾ ਗਿਆ ਹੁੰਦਾ, ਕੋਈ ਪ੍ਰੋਪਰ ਢੰਗ ਦੇ ਨਾਲ ਨਹੀਂ ਬਣਾਈ ਗਈ ਹੁੰਦੀ। ਸੋ ਇਸ ਕਰਕੇ ਉਹ ਜਿਹੜੀਆਂ ਸ਼ਾਪਸ ਹੈਗੀਆਂ ਉਹ ਮਤਲਬ ਕਿ ਇਦਾਂ ਦੇ ਹਾਦਸਿਆਂ ਦਾ ਘਰ ਆ। ਤੁਸੀਂ ਕਦੀ ਵੀ ਜਾ ਕੇ ਦੇਖ ਲਓ, ਆਪਾਂ ਜਿਹੜੀ ਨਾਰਮਲ ਇੰਡਸਟਰੀ ਹੈਗੀ ਉਹਦੇ ਵਿੱਚ ਜਿਹੜੀਆਂ ਸ਼ਾਪਸ ਹੈਗੀਆਂ ਤੁਹਾਨੂੰ ਉਹਦੇ ਵਿੱਚ ਜਾਣ ਨਹੀਂ ਦਿੰਦੇ। ਤੁਹਾਨੂੰ ਸ਼ਾਪ ਦੇ ਵਿੱਚ ਉਹ ਕਹਿੰਦੇ ਕਿ ਸਾਡੀ ਇੰਸ਼ੋਰੈਂਸ ਅਲਾਉ ਨਹੀਂ ਕਰਦੀ ਕਿ ਜਿਹੜਾ ਵਿਜ਼ਿਟਰ ਕੋਈ ਜਾ ਸਕੇ। ਸਾਡੇ ਤੇ ਅੱਗੇ ਪਿੱਛੇ ਟਰੱਕ ਦੇ ਉੱਤੇ ਥੱਲੇ ਜਿੱਥੇ ਦੇਖੋ ਬੰਦੇ 4 ਬੈਠੇ ਹੁੰਦੇ ਆ, ਨਾਲ ਇੱਕ ਬੰਦਾ ਕੰਮ ਕਰਦਾ ਹੁੰਦਾ, 4 ਬੰਦੇ ਨਾਲ ਬੈਠੇ ਹੁੰਦੇ
ਜਾਂਦੇ ਉੱਥੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਵੀ ਆਪਾਂ ਨੂੰ ਮਤਲਬ ਕਿ ਆਪਾਂ ਸੋਚ ਲੈਂਦੇ ਹਾਂ ਵੀ ਠੀਕ ਆ ਆਪਾਂ ਇੰਡੀਅਨ ਹੈਗੇ ਆਪਾਂ ਕਰੀ ਜਾਂਦੇ ਹਾਂ, ਪਰ ਥੀਸ ਥਿੰਗਸ ਮੈਟਰ। ਸੋ ਜੇ ਤੁਸੀਂ ਸ਼ਾਪ ਰਨ ਕਰਦੇ ਹੈਗੇ ਆ ਤੇ ਸ਼ਾਪ ਨੂੰ ਸ਼ਾਪ ਦੇ ਢੰਗ ਨਾਲ ਰਨ ਕਰੋ, ਕਿਉਂਕਿ ਜਿੰਨੀਆਂ ਵੀ ਯਾਰਡਸ ਦੇ ਵਿੱਚ ਜਾਂ ਹੋਰ ਸ਼ਾਪਸ ਆਪਣੀਆਂ ਜਿਹੜੀਆਂ ਚੱਲ ਰਹੀਆਂ ਇਸ ਵੇਲੇ, ਮੇਰੇ ਖਿਆਲ ਜੇ ਓਸ਼ਾ ਆਣ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਲਵੇ ਤੇ 99% ਜਿਹੜੀਆਂ ਸ਼ਾਪਸ ਆ ਉਹ ਆਊਟ ਆਫ ਸਰਵਿਸ ਮਤਲਬ ਕਿ ਬੰਦ ਹੋ ਸਕਦੀਆਂ ਜਿਹੜੇ ਹਿਸਾਬ ਨਾਲ ਚੱਲ ਰਹੀਆਂ। ਜੀ